ਉਹਨੇ ਕਿਹਾ ਜੀ ਕਿ ਸਿਆਚਨ ਗਲੇਸ਼ੀਅਰ ਨੂੰ ਅਸੀਂ ਡੀਮਿਲਟਰਾਈਜ਼ ਕਰਨ ਲਈ ਤਿਆਰ ਹੈ, ਬਸ਼ਰਤੇ ਕਿ ਪਾਕਿਸਤਾਨ ਜਿਹੜਾ ਉਹ ਗਰਾਊਂਡ ਵਾਲਾ ਪਾਰਟ ਹੈ, ਲਾਈਨ ਹੈ, ਉਹਨੂੰ ਮੰਨੇ। ਪਾਕਿਸਤਾਨ ਦੀ ਅੱਜ ਦੀ ਸਿਚੁਏਸ਼ਨ ਹੋਏ ਜਾਂ ਪਹਿਲਾਂ ਦੀ ਹੋਏ, ਉਹਦੇ 'ਚ ਮੇਨ ਰੋਲ ਆਰਮੀ ਦਾ ਹੁੰਦਾ। ਤੁਸੀਂ ਇਹ ਇਕਰਾਰ ਕਰੋ ਕਿ ਵੀ ਤੁਸੀਂ ਇਹ 75 ਸਾਲ ਦਾ ਜਿਹੜਾ ਐਟੀਟਿਊਡ ਤੁਹਾਡਾ ਹੈ ਉਹ ਕਰੋਗੇ, ਔਰ ਉਹਦਾ ਸਬੂਤ ਦਿਓ। ਕਸ਼ਮੀਰ ਦਾ ਦੇ ਵਿੱਚ ਪਲੈਬਿਸਾਈਡ ਕਰਾਓ, ਉਹਦਾ ਪਹਿਲਾਂ ਸਟੇਟਸ ਰੀਸਟੋਰ ਕਰੋ, ਜਿਹੜੀ ਪੋਜੀਸ਼ਨ ਇਮਰਾਨ ਖਾਨ ਹਕੂਮਤ ਦੀ ਸੀ ਕਿ ਪਹਿਲਾਂ ਵਾਪਸ ਜਾਓ 5 ਅਗਸਤ 2019 ਤੇ ਫਿਰ ਦੇਖਾਂਗੇ। ਇੰਡੀਆ ਨੇ ਤਾਂ ਬੇਈਮਾਨੀ ਰੱਖਣੀ ਹੈ। ਤੁਹਾਨੂੰ ਉਹ ਮੁਸ਼ਰਫ ਨੇ ਵੀ ਆਗਰੇ ਆ ਕੇ ਦੇਖ ਲਿਆ ਸੀ, ਉਸ ਤੋਂ ਪਹਿਲਾਂ ਵੀ ਗੱਲਬਾਤ ਦੇ ਦੌਰਾਨ ਸਾਹਮਣੇ ਆ ਗਿਆ ਸੀ। ਹਿੰਦੂ ਤਵੀਆਂ ਤੋਂ ਤੁਸੀਂ ਆਸ ਕਰੋ ਕਿ ਉਹ ਕਦੇ ਫੇਅਰ ਜਾਂ ਜਸਟਿਸ ਦੇ ਨਾਲ ਕੋਈ ਗੱਲ ਕਰਨਗੇ। ਹਾਂ, ਤੁਸੀਂ ਆਪਣੀ ਹੇਠੀ ਜ਼ਰੂਰ ਕਰਵਾ ਲਓਗੇ। ਜਿਹੜਾ ਸ਼ਿਵਾਜੀ ਨੂੰ ਮਿਲਣ ਗਿਆ ਸੀ, ਕੀ ਨਾਂ ਸੀ ਉਹਦਾ, ਅਫਜ਼ਲ ਖਾਨ, ਕਿ ਵੀ ਉਹ ਜੱਫੀ ਪਾ ਰਿਹਾ ਤੇ ਉਹਨੇ ਉਹ ਕੈਂਚੂਆ ਉਹਦੇ ਢਿੱਡ 'ਚ ਮਾਰ ਕੇ ਉਹਨੂੰ, ਜਿਹੜਾ ਔਰੰਗਜ਼ੇਬ ਦਾ ਨੁਮਾਇੰਦਾ ਸੀ, ਉਹਨੂੰ ਮਾਰ ਦਿੱਤਾ ਸੀ। ਇਹ ਉਹ ਨੇ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਵੱਲੋਂ 100 ਸਫ਼ਿਆਂ ਦਾ ਡਾਕੂਮੈਂਟ ਜਿਹੜਾ ਅਮਨ ਨਾਲ ਸੰਬੰਧਿਤ ਹੈ ਉਹ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਭਾਰਤ ਨਾਲ ਅਗਲੇ 100 ਸਾਲ ਤੱਕ ਕੋਈ ਦੁਸ਼ਮਣੀ ਨਾ ਰੱਖਣ ਦਾ ਇਕਰਾਰਨਾਮਾ ਹੈ। ਸੋ ਸਵਾਲ ਪੈਦਾ ਇਹ ਹੁੰਦਾ ਹੈ ਕਿ ਕਸ਼ਮੀਰ ਮਸਲੇ ਦੇ ਹੱਲ ਤੋਂ ਬਿਨਾਂ ਪਾਕਿਸਤਾਨ ਹੁਣ ਭਾਰਤ ਨਾਲ ਕੋਈ ਡੀਲ ਬਣਾਉਣ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਵੀ ਪਾਕਿਸਤਾਨ ਪ੍ਰਤੀ ਕੋਈ ਗੱਲ ਕਰਦੇ ਤੇ ਸਾਡੇ ਅੰਦਰ ਪਾਕਿਸਤਾਨ ਦੇ ਲਈ ਇੱਕ ਹਮਦਰਦੀ, ਪਿਆਰ, ਦੋਸਤਾਨਾ ਜਿਹੜਾ ਉਹ ਵਿਹਾਰ ਵੀ ਹੁੰਦਾ। ਨੈਕਸਟ ਡੋਰ ਨੇਬਰ ਦੇ ਤੌਰ 'ਤੇ ਵੀ ਅਸੀਂ ਪਾਕਿਸਤਾਨ ਨੂੰ ਦੇਖਦੇ ਹਾਂ, ਔਰ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਸਾਡੇ ਉਹਨਾਂ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ, ਇਤਿਹਾਸਕ ਵਿਰਸੇ ਦਾ ਰਾਖਾ ਵੀ ਹੈ। ਔਰ ਅਸੀਂ ਗੱਲ ਕਰਾਂਗੇ ਕਿ ਕਿਵੇਂ 9 ਹੋਰ ਇਤਿਹਾਸਕ ਗੁਰਦੁਆਰੇ ਵਰਾ 2022 ਦੇ ਵਿੱਚ ਪਾਕਿਸਤਾਨ 'ਚ ਰੀਸਟੋਰ ਕਰਕੇ, ਰੈਨੋਵੇਟ ਕਰਕੇ, ਰਿਪੇਅਰ ਕਰਕੇ ਜਿਹੜੇ ਨੇ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹੇ ਜਾਣੇ ਨੇ। ਔਰ ਅੱਗੇ ਵੀ ਮੈਂ ਗੱਲ ਕੀਤੀ ਸੀ ਕਿ ਜਦੋਂ 1971 ਦੇ ਵਿੱਚ ਭਾਰਤ ਨੇ ਫੌਜ ਭੇਜ ਕੇ ਜਿਹੜਾ ਉਹ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡ ਦਿੱਤਾ, ਵੱਡਾ ਹਿੱਸਾ ਅੱਡ ਕਰਕੇ ਬੰਗਲਾਦੇਸ਼ ਬਣਾ ਦਿੱਤਾ, ਅਤੇ ਉਦੋਂ ਸਿੱਖ ਦਾਨੇਸ਼ਵਰ ਸਰ ਕਪੂਰ ਸਿੰਘ ਉਹਨਾਂ ਨੇ ਕਿਹਾ ਸੀ ਕਿ ਹੁਣ ਭਾਰਤ ਦੇ ਵਿੱਚ ਸਿੱਖਾਂ ਦੀ ਅਤੇ ਮੁਸਲਮਾਨਾਂ ਦੀ ਸ਼ਾਮਤ ਆਏਗੀ। ਹੁਣ ਉਦੋਂ ਕੋਈ 50 ਸਾਲ ਪਹਿਲਾਂ ਇਮੈਜਨ ਵੀ ਨਹੀਂ ਸੀ ਕਰ ਸਕਦਾ ਕਿ ਉਹ ਕਿਵੇਂ ਸੋਚਦੇ ਸੀ। ਔਰ ਜਦੋਂ ਉਹਨਾਂ ਨੂੰ ਇਸ ਦਾ ਵੇਰਵਾ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਪਾਕਿਸਤਾਨ ਨੂੰ ਕਮਜ਼ੋਰ ਕੀਤਾ ਹੈ। ਜੇ ਪਾਕਿਸਤਾਨ ਸਟਰੋਂਗ ਰਹਿੰਦਾ ਹੈ ਤੇ ਭਾਰਤ ਦੇ ਸਿੱਖਾਂ, ਮੁਸਲਮਾਨਾਂ, ਦੂਸਰੀਆਂ ਘੱਟ ਗਿਣਤੀਆਂ ਵੱਲ ਇਹਨਾਂ ਨੇ ਕੋਈ ਜਿਹੜਾ ਉਹ ਨਫ਼ਰਤ ਭਰਿਆ ਜਾਂ ਵਿਤਕਰੇ ਭਰਿਆ ਵਰਤਾਰਾ ਨਹੀਂ ਸੀ ਕਰਨਾ। ਹੁਣ ਇਹ ਸ਼ੇਰ ਹੋ ਗਏ ਨੇ ਤੇ ਹੁਣ ਇਹ ਕਰਨਗੇ। ਔਰ ਅਸੀਂ ਦੇਖਦੇ ਹਾਂ ਕਿ 71 ਤੋਂ ਉਸ ਜੰਗ ਤੋਂ ਆਲਮੋਸਟ 14 ਸਾਲ ਬਾਅਦ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਿੱਖਾਂ ਦੇ ਖਿਲਾਫ ਜਿਹੜੀ ਹੈ ਟੋਟਲ ਵਾਰ ਇਹਨਾਂ ਵੱਲੋਂ ਡਿਕਲੇਅਰ ਕੀਤੀ ਜਾਂਦੀ। ਸੋ ਜਦੋਂ ਅਸੀਂ, ਕਿਉਂਕਿ ਕੁਝ ਸਾਡੇ ਵੀਰ ਇਹ ਵੀ ਕਈ ਵਾਰ ਕਹਿਣਗੇ ਕਿ ਜੀ ਤੁਸੀਂ ਜ਼ਿਆਦਾ ਟਿਲਟ ਰੱਖਦੇ ਹੋ, ਜੇ ਤੁਸੀਂ ਜ਼ਿਆਦਾ ਥੋੜ੍ਹੀ ਨਿਰਪੱਖ ਗੱਲ ਕਰੋ, ਤੇ ਮੇਰਾ ਕਹਿਣਾ ਹੁੰਦਾ ਵੀ ਨਹੀਂ, ਅਸੀਂ ਉਹੀ ਕਹਿੰਦੇ ਹਾਂ ਜੋ ਕਹਿਣਾ ਬਣਦਾ ਹੈ। ਔਰ ਸਾਨੂੰ ਇਸ ਗੱਲ ਦਾ ਵੀ ਪਤਾ ਹੈ ਔਰ ਪੂਰੀ ਇਸ ਗੱਲ ਦੇ ਉੱਤੇ ਸਾਡੀ ਕਲੈਰਿਟੀ ਹੈ ਕਿ ਨਾ ਸਿਰਫ ਪ੍ਰੈਜ਼ੈਂਟ ਸਰਕਮਸਟਾਂਸਿਸ ਦੇ ਵਿੱਚ ਸਾਡਾ ਭਾਰਤ ਵਿਚਲੀਆਂ ਘੱਟ ਗਿਣਤੀਆਂ ਦਾ ਮੁਸਲਮਾਨ, ਈਸਾਈ, ਦਲਿਤ, ਟਰਾਈਬਲਸ ਇਕੱਠੇ ਹੋ ਕੇ ਇਸ ਹਿੰਦੂਤਵੀ ਸ਼ੈਤਾਨ ਨੂੰ, ਇਸ ਹਿੰਦੂਤਵੀ ਦੈਂਤ ਨੂੰ ਵੰਗਾਰਨਾ ਬਣਦਾ। ਉੱਥੇ ਭਵਿੱਖ ਦੇ ਵਿੱਚ ਵੀ ਪਾਕਿਸਤਾਨ ਦੇ ਨਾਲ ਜਿਹੜਾ ਇੰਟਰਨੈਸ਼ਨਲ ਬਾਰਡਰ ਸਾਡਾ ਵਾਹਗਾ ਤੋਂ ਹੁਸੈਨੀਵਾਲਾ ਤੱਕ ਲੱਗਦਾ, ਉਹ ਡਿਸਾਈਡਡ ਹੈ। ਔਰ ਇਸ ਸਾਰੇ ਦੇ ਨਾਲ ਕੋਈ ਪੁਆਇੰਟ ਆਫ ਕਨਫਲਿਕਟ ਨਹੀਂ ਹੈ। ਪਾਕਿਸਤਾਨ ਦੇ ਵਿੱਚ ਸਾਡੇ ਹਿਸਟੋਰੀਕਲ ਗੁਰਦੁਆਰਾ ਸਾਹਿਬ, ਜਿਹਦੇ 'ਚ ਵੱਡੀ ਗਿਣਤੀ 'ਚ 174 ਦੇ ਕਰੀਬ ਨੇ, ਉਹਨਾਂ ਦੀ ਸਾਂਭ ਸੰਭਾਲ ਹੋ ਰਹੀ ਹੈ। ਪਾਕਿਸਤਾਨ 'ਚ ਜਿਹੜੇ 20-25 ਹਜ਼ਾਰ ਦੇ ਕਰੀਬ ਸਿੱਖ ਨੇ, ਉਹਨਾਂ ਨੂੰ ਪੂਰਾ ਜਿਹੜਾ ਉਹ ਹਰ ਫੀਲਡ ਦੇ ਵਿੱਚ ਮਿਲਟਰੀ ਤੋਂ ਲੈ ਕੇ ਸਿਵਲ ਸਰਵਿਸ, ਐਕੈਡੈਮਿਕਸ ਔਰ ਸੋਸ਼ਲ ਦਾਇਰਾਕਾਰ ਦੇ ਵਿੱਚ ਵੀ ਉਹਨਾਂ ਦਾ ਪੂਰਾ ਮਾਣ ਸਤਿਕਾਰ ਹੈ।
ਉਹਨਾਂ ਦਾ ਆਨੰਦ ਮੈਰਿਜ ਐਕਟ, ਦੂਸਰੀਆਂ ਚੀਜ਼ਾਂ ਜਿਹੜੇ ਇਧਰ 75 ਸਾਲਾਂ ਤੋਂ ਜਿਹੜੇ ਸਿੱਖ ਮੰਗਦੇ ਨੇ ਉਹਨਾਂ ਨੂੰ ਨਹੀਂ ਮਿਲੀਆਂ, ਉਹ ਉੱਥੇ ਉਹਨਾਂ ਨੂੰ ਮਿਲੀਆਂ ਹੋਈਆਂ ਨੇ। ਹਰ ਉਹਨਾਂ ਦੀ ਅਸੈਂਬਲੀ ਦੇ ਵਿੱਚ ਇੱਕ ਸਿੱਖ ਨੁਮਾਇੰਦਾ ਹੈ। ਹੁਣ ਇਸ ਸਭ ਦੇ ਚੱਲਦਿਆਂ ਔਰ ਫਿਊਚਰ ਦੇ ਵਿੱਚ ਵੀ ਸਾਡਾ ਨੈਕਸਟ ਡੋਰ ਨੇਬਰ ਪਾਕਿਸਤਾਨ ਹੈ ਜੀ, ਲੈਂਡ ਲੌਕਡ ਖਾਲਿਸਤਾਨ ਹੈ, ਔਰ ਸਾਡੀ ਐਕਸੈਸ ਸੀ ਤੱਕ ਹੀ ਨਹੀਂ, ਇਕੱਲਾ ਵਪਾਰਕ ਤੌਰ ਦੇ ਉੱਤੇ ਵੀ ਸੈਂਟਰਲ ਏਸ਼ੀਆ, ਯੂਰਪ ਤੱਕ ਦੀ ਮਾਰਕੀਟ ਗੇਟਵੇ ਪਾਕਿਸਤਾਨ ਹੈ। ਸੋ ਇਹ ਸਾਰੇ ਔਰ ਦੋ ਕੌਮਾਂ ਦੀ ਸਾਂਝ, ਸਪਿਰਿਚੁਅਲਿਟੀ ਔਰ ਵਹਾਦਤ ਔਰ ਤੌਹੀਦ ਔਰ ਤਹਿਜ਼ੀਬ ਔਰ ਜ਼ਬਾਨ ਔਰ ਉਹਨਾਂ ਸਾਰਿਆਂ ਦੀ ਗੱਲ ਅਸੀਂ ਕਰਦੇ ਰਹਿੰਦੇ ਹਾਂ। ਪਰ ਮੈਂ ਐਕਸਪਲਿਸਿਟਲੀ ਇਹ ਕਹਿਣਾ ਚਾਹੁੰਦਾ ਵੀ ਸਾਡਾ ਬਾਰ-ਬਾਰ ਫੋਕਸ ਕਿਉਂ ਪਾਕਿਸਤਾਨ ਵੱਲ ਜਾਂਦਾ, ਜਾਂ ਪਾਕਿਸਤਾਨ ਵਿਚਲੀ ਹਰ ਨਿੱਕੀ ਕਿਸੇ ਘਟਨਾ ਨੂੰ ਵੀ ਅਸੀਂ ਕਿਉਂ ਗੰਭੀਰਤਾ ਦੇ ਨਾਲ ਲੈਂਦੇ ਹਾਂ। ਇਸ ਸਭ ਨਾਲ ਸਾਡੇ ਇੰਟਰਸਟ ਵੀ ਜੁੜੇ ਹੋਏ ਨੇ। ਇੱਕ ਹਮਦਰਦੀ ਦੋਸਤਾਨਾ ਪਾਰਟ ਹੈ, ਇੱਕ ਸਿੱਖ ਇੰਟਰਸਟ ਵੀ ਇਕੁਅਲੀ ਇਫੈਕਟਡ ਹੁੰਦੇ ਨੇ। ਔਰ ਅੱਜ ਹਾਲਾਂ ਖਬਰ ਤਾਂ ਮੈਂ ਬਾਅਦ 'ਚ ਦੇਖੀ, ਉਹ ਇੱਕ ਸ਼ਤੂੰਗੜਾ ਸ਼ੇਖਰ ਗੁਪਤਾ ਕੱਟ ਦਾ ਕਲਟਰ ਦੇ ਥੱਲੇ ਜਦੋਂ, ਕਿਉਂਕਿ ਉਹਨੂੰ ਜਦੋਂ ਇਹ ਲੱਗ ਰਿਹਾ ਹੁੰਦਾ ਵੀ ਮੋਦੀ ਕਿਆਂ ਨੂੰ ਜਾਂ ਦੂਸਰਿਆਂ ਨੂੰ ਛਿੱਤਰ ਪੈ ਰਹੇ ਨੇ, ਜਾਂ ਜਿਨ੍ਹਾਂ ਨੂੰ ਉਹ ਡਿਫੈਂਡ ਕਰਨਾ ਚਾਹੁੰਦਾ ਹੁੰਦਾ ਕਿਤੇ ਨਾ ਕਿਤੇ, ਤੇ ਉਹ ਫਿਰ ਕੋਈ ਇਸ਼ੂ ਬਾਹਰਲਾ ਲੈ ਆਉਂਦਾ। 2 ਦਿਨ ਪਹਿਲਾਂ ਕਜ਼ਾਕਿਸਤਾਨ ਡਿਸਕਸ ਕਰਦਾ ਰਿਹਾ, ਔਰ ਅੱਜ ਉਹਨੇ ਜਿਹੜਾ ਪਾਕਿਸਤਾਨ ਦਾ 100 ਪੇਜ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਪੇਪਰ, ਉਹਦਾ ਜ਼ਿਕਰ ਕੀਤਾ ਕਿ ਬਈ ਕਿਵੇਂ ਉਸ ਦੇ ਚੋਂ ਇਹ ਨਿਕਲਦਾ ਵੀ ਉਹ ਤਾਂ ਇਕਰਾਰ ਕਰ ਰਹੇ ਨੇ ਕਿ ਅਸੀਂ 100 ਸਾਲ ਤੱਕ ਭਾਰਤ ਦੇ ਨਾਲ ਕੋਈ ਹੌਸਟਿਲਿਟੀ ਨਹੀਂ ਰੱਖਾਂਗੇ, ਔਰ ਉਹ ਈਵਨ ਕਸ਼ਮੀਰ ਰਿਜ਼ੋਲਵ ਕੀਤੇ ਬਿਨਾਂ ਹੀ ਟ੍ਰੇਡ ਦੇ ਲਈ ਬਾਈਲੇਟਰਲ ਗੱਲਬਾਤ ਵੱਲ ਵੱਧ ਰਹੇ ਨੇ। ਸੋ ਮੇਰਾ ਮੱਥਾ ਠਣਕਿਆ ਕਿ ਵੀ ਇਹ ਕੋਈ ਨਾ ਕੋਈ ਐਸਾ ਪਾਰਟ ਤਾਂ ਨਹੀਂ ਹੈ। ਫਿਰ ਅਸੀਂ ਹੁਣੇ ਹੀ ਭਾਰਤੀ ਫੌਜੀ ਚੀਫ ਨਰਵਾਣੇ ਦਾ ਬਿਆਨ ਵੀ ਦੇਖਿਆ, ਜਿਹੜਾ ਪਹਿਲਾਂ ਆ ਗਿਆ ਸੀ, ਉਹਨੇ ਵੀ ਮੈਂਸ਼ਨ ਕੀਤਾ। ਉਹਨੇ ਕਿਹਾ ਜੀ ਕਿ ਸਿਆਚਨ ਗਲੇਸ਼ੀਅਰ ਨੂੰ ਅਸੀਂ ਡੀਮਿਲਟਰਾਈਜ਼ ਕਰਨ ਲਈ ਤਿਆਰ ਹੈ, ਬਸ਼ਰਤੇ ਕਿ ਪਾਕਿਸਤਾਨ ਜਿਹੜਾ ਉਹ ਗਰਾਊਂਡ ਵਾਲਾ ਪਾਰਟ ਹੈ, ਲਾਈਨ ਹੈ, ਉਹਨੂੰ ਮੰਨੇ। ਸੋ ਜ਼ਾਹਰ ਹੈ ਵੀ ਕਿਤੇ ਨਾ ਕਿਤੇ ਹੋ ਸਕਦਾ ਗੱਲਬਾਤ ਵੀ ਚੱਲ ਰਹੀ, ਗੱਲਬਾਤ ਤਾਂ ਚੱਲਦੀ ਰਹਿੰਦੀ ਹੈ, ਏਜੰਸੀਆਂ ਦੋਨੋਂ ਪਾਸੇ ਉਹਨਾਂ ਦੀਆਂ ਆਪਸ 'ਚ ਗੱਲ ਵੀ ਕਰਦੀਆਂ ਨੇ। ਪਰ ਇਹ ਤਾਂ ਨਹੀਂ ਹੈ ਕਿਤੇ ਕਿ ਪਾਕਿਸਤਾਨ ਜਿਹੜਾ ਇਸ ਵੇਲੇ ਇੱਕ ਇਕਨੋਮਿਕਲ ਕ੍ਰਾਈਸਿਸ ਦੇ ਵਿੱਚ ਹੈ। IMF ਦਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਕਿਵੇਂ ਉਹ ਅੱਗੋਂ ਫਰਦਰ ਕੰਡੀਸ਼ਨਾਂ ਔਰ ਸ਼ਰਤਾਂ ਲਾਉਣ ਦੀ ਲਾਈਨ ਹੈ। ਪਾਕਿਸਤਾਨ ਦੀ ਇਕੋਨਮੀ ਸਫਰ ਕਰ ਰਹੀ ਹੈ, ਇਮਰਾਨ ਖਾਨ ਨੂੰ ਘੇਰਿਆ ਹੋਇਆ ਸਾਰੇ ਪਾਸਿਓਂ, ਕਿ ਵੀ ਕਿਤੇ ਨਾ ਕਿਤੇ ਇਹ ਕੋਈ ਕਿਸੇ ਲੈਵਲ 'ਤੇ ਕੋਈ ਕੰਸੈਸ਼ਨ ਲਾਈਨ ਤਾਂ ਨਹੀਂ ਚੱਲ ਰਹੀ ਕਿ ਇਹ ਦੱਸਣ ਲਈ ਜੇ ਪਾਕਿਸਤਾਨ ਨੇ ਬਾਈਲੈਟਰਲ ਟਾਕਸ ਇੰਡੀਆ ਨਾਲ ਖੋਲ੍ਹਣੀਆਂ ਨੇ, ਟ੍ਰੇਡ ਖੋਲ੍ਹਣਾ, ਔਰ ਉਹਦੇ ਲਈ ਇਹ ਹੋਏ ਕਿ ਜੀ ਦੇਖੋ ਅਸੀਂ ਸਿਆਚਨ ਗਲੇਸ਼ੀਅਰ ਜਿਹੜਾ 84 ਦਾ ਇੰਡੀਆ ਨੇ ਆਕੂਪਾਈ ਕੀਤਾ ਸੀ, ਔਰ ਜਿਹਨੂੰ ਬਿਫੋਰ ਇਹ ਮੰਨਦੇ ਵੀ ਰਹੇ ਵੀ ਹੁਣ ਅਸੀਂ ਛਡਾ ਲਿਆ, ਔਰ ਉਹਦੇ ਬਦਲੇ ਹੋਏ ਜੀ ਅਸੀਂ ਜ਼ੁਬਾਨੀ ਕਲਾਮੀ ਤੁਸੀਂ ਕਹੀ ਜਾਓ ਕਿ ਜੀ ਅਸੀਂ ਕਸ਼ਮੀਰ ਸਾਡਾ। ਹੁਣ ਇਹ ਹਾਲਾਂਕਿ ਜਦੋਂ ਹੁਣ ਇਹ ਡੀਟੇਲ ਮੈਂ ਇਸਲਾਮਾਬਾਦ ਡੇਟਲਾਈਨ ਦੇ ਨਾਲ ਇਹ ਖਬਰ ਲੱਗੀ ਹੋਈ ਹੈ, ਚੱਕੀ PTI ਨੇ, ਓਰੀਜਨਲ ਖਬਰ ਮੈਂ ਨਹੀਂ ਦੇਖੀ ਵੀ ਇਹ ਡੌਨ 'ਚ ਛਪੀ ਹੈ ਕਿ ਟ੍ਰਿਬਿਊਨ ਐਕਸਪ੍ਰੈਸ 'ਚ ਆਈ ਹੈ, ਕਾਹਦੇ 'ਚ ਆਈ ਹੈ, ਲੇਕਿਨ ਇਹ ਮੇਨ ਹੈ ਪਾਕਿਸਤਾਨ's ਨਿਊ ਸਿਕਿਉਰਿਟੀ ਪਾਲਿਸੀ ਸੀਕਸ ਪੀਸ ਵਿਦ ਇੰਡੀਆ। ਔਰ ਇਹ ਹੈ ਕਿ ਉਹਨਾਂ ਦੀ 5 ਈਅਰ ਪਾਲਿਸੀ ਡਾਕੂਮੈਂਟ ਜਿਹੜਾ ਉਹਨਾਂ ਨੇ 2022 ਤੋਂ 2026 ਤੱਕ ਤਿਆਰ ਕੀਤਾ। ਪਾਕਿਸਤਾਨ ਗੌਰਮੈਂਟ ਜਿਹੜੀ ਹੈ ਕੰਟਰੀਜ਼ ਫਸਟ ਐਵਰ ਸਟ੍ਰੈਟਜੀ ਪੇਪਰ ਆਫ ਇਟਸ ਕਾइंड that spells out the national security vision and guidelines for the attainment of those goals ਕਿ ਸਾਡਾ ਵਿਜ਼ਨ ਕੀ ਹੈ। ਹਾਲਾਂ ਆਰਮੀ ਪਾਕਿਸਤਾਨ ਦੀ ਬੜੀ ਪਾਵਰਫੁਲ ਇੰਸਟੀਟਿਊਸ਼ਨ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ ਅੱਜ ਦੀ ਸਿਚੁਏਸ਼ਨ ਹੋਏ ਜਾਂ ਪਹਿਲਾਂ ਦੀ ਹੋਏ, ਉਹਦੇ 'ਚ ਮੇਨ ਰੋਲ ਆਰਮੀ ਦਾ ਹੁੰਦਾ। ਆਰਮੀ ਤੋਂ ਬਿਨਾਂ ਉੱਥੇ ਜਿਹੜੇ ਸਿਵਲ ਐਡਮਿਨਿਸਟ੍ਰੇਸ਼ਨ ਜਾਂ ਪੋਲੀਟੀਕਲ ਖਾਸ ਤੌਰ 'ਤੇ ਸੈਟਅਪ ਹੈ ਉਹ ਇਨ ਲਾਈਨ ਰਹਿੰਦਾ ਵੀ ਨਹੀਂ ਹੈ। ਪਰ ਜੇ ਹੁਣ ਈਵਨ ਆਰਮੀ ਦੀ ਅਪਰੂਵਲ, ਔਰ ਇਹ ਹੋ ਨਹੀਂ ਸਕਦਾ ਕਿ ਇਮਰਾਨ ਖਾਨ ਗੌਰਮੈਂਟ ਆਫ ਇਟਸ ਓਨ ਕੋਈ ਵੀ ਡਿਸੀਜਨ ਇਸ ਕਿਸਮ ਦਾ ਸਿਕਿਉਰਿਟੀ ਡਾਕੂਮੈਂਟ 100 ਪੇਜ ਦਾ ਹੋਏ। ਹੁਣ ਇਹਦੇ ਜਿਹੜਾ ਓਰੀਜਨਲ 100 ਪੇਜ ਪਾਲਿਸੀ ਵਿਚ ਵੁੱਡ ਬੀ ਕੈਪਟ ਅੰਡਰ ਰੈਪਸ leaves the door open for trade and business ties with India without the final settlement of long-standing Kashmir dispute, provided there is progress in the talks between two nuclear-armed neighbors. An official was quoted as saying by the paper. ਹੁਣ ਕਿਉਂਕਿ official ਦੀ ਕੋਈ ਆਇਡੈਂਟੀਟੀ ਨਹੀਂ ਹੈ, anonymous ਪਲਾਂਟ ਵੀ ਹੋ ਸਕਦੀ ਹੈ ਇਹ ਖਬਰ, ਜਾਂ ਕਈ ਵਾਰ ਜਦੋਂ ਕੋਈ ਪਾਲਿਸੀ ਡਿਸੀਜਨ ਲੈਣਾ ਹੁੰਦਾ ਹੈ, ਕਈ ਵਾਰ ਤੁਸੀਂ ਥੋੜ੍ਹਾ ਜਿਹਾ ਲੀਕ ਕਰਕੇ
ਲੋਕਾਂ ਦਾ ਰਿਐਕਸ਼ਨ ਵੀ ਦੇਖਣਾ ਚਾਹੁੰਦੇ ਹੋ ਵੀ ਲੋਕ ਉਹਨੂੰ ਕਿਵੇਂ ਲੈਂਦੇ ਨੇ, ਅੱਛਾ ਫਿਰ ਤੁਸੀਂ ਉਹਨੂੰ ਡਿਨਾਈ ਕਰ ਸਕਦੇ ਹੋ ਜੀ ਇਹ ਤਾਂ ਐਵੇਂ ਕੌਕ ਐਂਡ ਬੁੱਲ ਸਟੋਰੀ ਹੈ, ਇਵੇਂ ਤਾਂ ਨਹੀਂ ਹੋਇਆ। ਪਰ ਕੁਛ ਤਾਂ ਜਿੱਥੇ ਧੂੰਆਂ ਹੈ ਉੱਥੇ ਅੱਗ ਤਾਂ ਹੁੰਦੀ ਹੈ। ਬਿਲਕੁਲ ਉਹ ਜਿਵੇਂ ਇਹਨਾਂ ਦਾ ਪੁਰਾਣਾ ਹੈ ਕਿ ਜਹਾਂ ਜਹਾਂ ਧੂੰਆਂ ਹੈ ਵਹਾਂ ਵਹਾਂ ਆਗ ਹੈ। ਇਹ ਤਾਂ ਹੋ ਸਕਦਾ ਹੈ ਕਿ ਵੀ ਧੂੰਆਂ ਬਹੁਤ ਜ਼ਿਆਦਾ ਹੋਏ, ਗਿੱਲੀਆਂ ਲੱਕੜਾਂ ਹੁਣ ਅੱਗ ਘੱਟ ਹੋਏ, ਪਰ ਇਹ ਹੋ ਨਹੀਂ ਸਕਦਾ ਕਿ ਬਿਨਾਂ ਅੱਗ ਤੋਂ ਧੂੰਆਂ ਹੋਏ। ਸੋ ਕੁਛ ਐਸਾ ਜ਼ਰੂਰ ਕੁੱਕ ਹੋ ਰਿਹਾ ਹੈ। ਔਰ ਇਹਦੇ 'ਚ ਜਿਹੜੀ ਐਨੋਨਿਮਿਟੀ ਨਾਲ ਕੀਤਾ ਉਹਦੇ 'ਚ ਉਹਨੇ ਕਿਹਾ ਆਫੀਸ਼ੀਅਲ ਨੇ ਕਿ ਵੀ ਆਰ ਨਾਟ ਸੀਕਿੰਗ ਹੌਸਟਿਲਿਟੀ ਵਿਦ ਇੰਡੀਆ ਫॉर द ਨੈਕਸਟ 100 years। द ਨਿਊ ਪੋਲਿਸੀ ਸੀਕਸ ਪੀਸ ਵਿਦ ਇਮੀਡੀਏਟ ਨੇਬਰ, ਕਿ ਅਗਲੇ 100 ਸਾਲ ਅਸੀਂ ਭਾਰਤ ਦੇ ਨਾਲ ਕੋਈ ਦੁਸ਼ਮਣੀ ਨਹੀਂ ਕਰਾਂਗੇ। ਤੁਸੀਂ 100 ਜੇ ਕਹਿਣਾ ਹੀ ਹੈ ਫਿਰ ਤੁਸੀਂ ਕਹੋ ਜੀ ਟਿਲ ਐਟਰਨਿਟੀ, ਜਦੋਂ ਤੱਕ ਇਹ ਧਰਤੀ ਹੈ ਅਸੀਂ ਦੁਸ਼ਮਣੀ ਨਹੀਂ ਕਰਾਂਗੇ। ਹੁਣ ਇਸ ਸਟੇਟਮੈਂਟ ਨੂੰ ਤੁਸੀਂ ਕੰਟਰਾਸਟ 'ਚ ਦੇਖੋ ਕਿ ਜਦੋਂ 71 ਦੀ ਹੁੰਦੀ ਹੈ, ਉਸ ਤੋਂ ਪਹਿਲਾਂ 65 ਦੀ ਜੰਗ ਵੇਲੇ ਭੁੱਟੋ ਦਾ, ਜ਼ੁਲਫਿਕਾਰ ਅਲੀ ਭੁੱਟੋ ਔਰ ਬਾਅਦ 'ਚ ਬੇਨਜ਼ੀਰ ਭੁੱਟੋ ਨੇ ਵੀ ਇਹ ਸਟੇਟਮੈਂਟ ਦੁਹਰਾਈ। ਭੁੱਟੋ ਦਾ ਕਹਿਣਾ ਸੀ ਕਿ ਵੀ ਅਸੀਂ ਘਾਹ ਖਾ ਲਾਂਗੇ ਪਰ 1000 ਸਾਲ ਤੱਕ ਲੜਾਂਗੇ ਕਸ਼ਮੀਰ ਦੇ ਲਈ। ਹੁਣ ਚਲੋ ਤੁਸੀਂ ਘਾਹ ਤਾਂ ਨਾ ਖਾਓ, ਭਾਵੇਂ ਪੀਜ਼ਾ ਖਾਓ, ਪਰ ਇਹ 1000 ਸਾਲ ਤੱਕ ਲੜਨ ਵਾਲਾ ਜਿਹੜੀ ਸਪਿਰਿਟ ਹੈ ਉਹ 100 ਸਾਲ ਤੱਕ ਨਾ ਦੁਸ਼ਮਣੀ ਕਰਨ ਵਾਲੀ ਗੱਲ ਤੱਕ ਕਿਵੇਂ ਪਹੁੰਚ ਗਈ। ਹਾਲਾਂ ਮੈਂ ਜਿਵੇਂ ਕਿਹਾ ਇਹ ਕਿੱਥੇ ਕਿਹਨੇ ਕਿਹਾ, ਵੈਦਰ ਟਰੂਥ ਹੈ ਨਹੀਂ ਹੈ, ਲੇਕਿਨ ਸਾਡਾ ਫਰਜ਼ ਹੈ ਕਿ ਅਸੀਂ ਲੋਕਾਂ ਨੂੰ ਵੀ ਵਾਰਨ ਕਰੀਏ। ਔਰ ਜ਼ਾਹਰ ਹੈ ਪਾਕਿਸਤਾਨ ਦੀ ਜਿਹੜੇ ਵੀ ਜਿਸ ਨਾਲ ਅਦਾਰਿਆਂ ਨਾਲ ਸੰਬੰਧਿਤ ਲੋਕ ਨੇ ਔਰ ਜਿਵੇਂ ਸਾਨੂੰ ਇਨਪੁਟ ਹੈ ਵੀ ਉਹ ਸੱਚੋ ਸੱਚ ਨੂੰ ਬੜੇ ਸ਼ੌਕ ਦੇ ਨਾਲ ਦੇਖਦੇ ਨੇ, ਸੁਣਦੇ ਨੇ। ਅਸੀਂ ਜਿਹੜਾ ਸਾਨੂੰ ਇਸ ਗੱਲ ਦੇ ਉੱਤੇ ਮਾਣ ਵੀ ਹੁੰਦਾ, ਪਰ ਅਸੀਂ ਇਹ ਵੀ ਸਮਝਦੇ ਹਾਂ ਵੀ ਇਹ ਸਾਡਾ ਫਰਜ਼ ਵੀ ਹੈ ਜਿੱਥੇ ਸਾਨੂੰ ਲੱਗੇ ਆਪਣੇ ਭਰਾ ਨੂੰ ਜੇ ਠੇਡਾ ਲੱਗਦਾ ਦੇਖੋ ਤਾਂ ਵੀ ਉਹ ਭਰਾ ਨਹੀਂ ਹੁੰਦਾ ਜਿਹਦੇ ਆਪਣੇ ਦਿਲ ਦਾ ਰੁਗ ਨਾ ਭਰਿਆ ਜਾਏ। ਤੇ ਜੇ ਭਰਾ ਲੱਗੇ ਵੀ ਗਲਤ ਪਾਸੇ ਜਾ ਰਿਹਾ ਤੇ ਉਹਦੇ ਰਾਹ 'ਚ ਆ ਕੇ ਖਲੋ ਨਾ ਜਾਏ ਭਰਾ, ਫਿਰ ਵੀ ਉਹ ਭਰਾ ਨਹੀਂ ਹੁੰਦਾ। ਸੋ ਅਸੀਂ ਇਹੀ ਰੋਲ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਉਹਦੇ 'ਚ ਅੱਗੋਂ ਇਹ ਕਹਿ ਰਿਹਾ ਕਿ ਇਫ ਦੇयर इज़ ए डायलॉग एंड प्रोग्रेस देयर वुड बी ए पॉसिबिलिटी ऑफ नॉर्मलाइजिंग ट्रेड एंड कमर्शियल टाइज विद इंडिया एज इट हैज़ हैपन्ड इन द पास्ट, कि ਪਹਿਲਾਂ ਵਾਂਗ ਜੇ ਪ੍ਰੋਗਰੈਸ ਬਾਈਲੇਟਰਲ ਹੋ ਜਾਏ। ਹੁਣ ਇਹ ਵੀ ਜਿਹੜੀ ਹੈ ਰਿਟਰੀਟ ਹੈ ਆਪਣੀ, ਜਦੋਂ ਭਾਰਤ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ, ਆਰਟੀਕਲ 370 35A ਉਹਨਾਂ ਦਾ ਸੂਬੇ ਦਾ ਵਜੂਦ, ਪਾਕਿਸਤਾਨ ਨੇ ਰਾਈਟ ਅਵੇ ਆਪਣਾ ਐਂਬੈਸਡਰ ਵਾਪਸ ਸੱਦ ਲਿਆ, ਇੰਡੀਆ ਦਾ ਵੀ ਆ ਗਿਆ, ਡਾਊਨ ਲੈਵਲ ਜਿਹੜਾ ਉਹ ਕਰ ਦਿੱਤਾ ਡਿਪਲੋਮੈਟਿਕ ਰਿਲੇਸ਼ਨ, ਟ੍ਰੇਡ ਬੰਦ ਕਰ ਦਿੱਤੀ, ਟ੍ਰੇਨਸ ਬੱਸਾਂ ਰੋਕ ਦਿੱਤੀਆਂ। ਹੁਣ ਕੀ ਉਸ 5 ਅਗਸਤ 2019 ਤੋਂ ਹੁਣ ਪਹੁੰਚਦੇ ਆ 2 ਸਾਲ ਤੋਂ ਜ਼ਿਆਦਾ ਵਕਤ ਹੋ ਗਿਆ, ਕੀ ਕੋਈ ਤਬਦੀਲੀ ਹੋਈ ਹੈ? ਉਹ ਤਾਂ ਵਰਸਟ ਹੋ ਰਿਹਾ ਕਸ਼ਮੀਰ 'ਚ। ਉਹਨਾਂ ਦਾ 10-12 ਜਿਹੜੇ ਉਹਨਾਂ ਦੇ ਕਸ਼ਮੀਰੀ ਭਾਵੇਂ ਉਹ ਵੀ ਪ੍ਰੋ ਇੰਡੀਆ ਲੀਡਰ ਨੇ, ਉਹਨਾਂ ਨੂੰ ਹੀ ਚਾਰਜ ਕੀਤਾ ਅਜੇ ਕੱਲ੍ਹ ਹੀ ਕਿ ਜੀ ਇਹ ਕੋਵਿਡ-19 ਜਿਹੜੀਆਂ ਗਾਈਡਲਾਈਨਸ ਸੀ ਉਹਨਾਂ ਨੇ ਫੋਲੋ ਨਹੀਂ ਕੀਤੀਆਂ। ਸੋ ਇਹ ਹੁਣ ਇਹਦੇ ਬਾਰੇ ਜਿਹੜੀ ਹੈ ਕਲੀਅਰਲੀ ਜਿਹੜੀ ਪੋਜੀਸ਼ਨ ਆਉਣੀ ਚਾਹੀਦੀ ਹੈ ਪਾਕਿਸਤਾਨ ਵੱਲੋਂ, ਕਿਉਂਕਿ ਜਿਸ ਲੈਵਲ ਦੇ ਉੱਤੇ ਡਿਸਕਸ ਹੋ ਰਿਹਾ ਹੈ ਇੰਡੀਅਨ ਮੀਡੀਆ 'ਚ ਵੀ, ਔਰ ਜ਼ਾਹਰ ਹੈ ਕਿ ਇਹ ਮੇਨ ਖਬਰ ਅਸੀਂ ਬਹੁਤ ਵਾਰੀ ਇਸੇ ਲਈ ਪ੍ਰਿੰਟ ਆਊਟ ਕੱਢ ਕੇ ਡਿਸਕਸ ਕਰ ਰਹੇ ਹੁੰਦੇ ਵੀ ਅਸੀਂ ਖਬਰ ਘਰੇ ਨਹੀਂ ਬਣਾਈ, ਸਾਡੇ ਘਰੇ ਜਿਹੜਾ ਹੈ ਉਹ ਉਹੀ ਬਣਦਾ ਜੋ ਬਣਨ ਵਾਲਾ ਹੁੰਦਾ। ਇਹ ਇਹਨਾਂ ਦੇ ਵਿਹੜੇ ਦੀ ਹੈ, ਲੇਕਿਨ ਇਹਦਾ ਆਧਾਰ ਜਿਹੜਾ ਇੰਡੀਅਨ ਮੀਡੀਆ ਦਾ ਇਸਲਾਮਾਬਾਦ ਡੇਟ ਲਾਈਨ ਸਟੋਰੀ ਨਾਲ ਹੈ। ਲੇਕਿਨ ਜੇ ਇਸ ਕਿਸਮ ਦੀ ਕੋਈ ਲਾਈਨ ਹੈ ਤੇ ਇਹ ਬੜੀ ਖਤਰਨਾਕ ਹੋਏਗੀ। ਔਰ ਫਿਰ ਇਹੀ ਗੱਲ ਸਿਆਣੇ ਕਹਿਣਗੇ ਕਿ ਜੀ ਫਿਰ ਤੁਸੀਂ 100 ਜੁੱਤੀਆਂ ਵੀ ਖਾਧੀਆਂ ਤੇ 100 ਗੰਢੇ ਵੀ ਖਾਧੇ। ਕਸ਼ਮੀਰੀਆਂ ਨੂੰ ਵੀ ਉਸ ਪਾਸੇ ਵੱਲ ਕਰਕੇ ਜੇ ਤੁਸੀਂ ਇੱਕ ਪਾਸੇ ਬਿਟਰੇਅਲ, ਮੈਂ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਪਰ ਇਹ ਫਿਰ ਇੱਕ ਬਿਟਰੇਅਲ ਵੀ ਹੋਏਗੀ ਕੌਜ਼ ਦੇ ਨਾਲ। ਸੋ ਕੋਈ ਫਰਕ ਨਹੀਂ ਪੈਂਦਾ ਤੁਸੀਂ 1000 ਸਾਲ ਲੜਨ ਲਈ ਘਾਹ ਨਾ ਵੀ ਖਾਓ, ਪਰ ਘੱਟੋ ਘੱਟ 100 ਸਾਲ ਦੀ ਦੁਸ਼ਮਣੀ ਛੱਡਣ ਦੀ ਗੱਲ ਵੀ ਨਾ ਕਰੋ। ਅੱਗੇ ਕਿਹੜੀ ਤੁਸੀਂ ਦੁਸ਼ਮਣੀ ਕਰਦੇ ਹੋ? ਇਹਨਾਂ ਨੇ ਤਾਂ 75 ਸਾਲ ਦਾ ਇਹਨਾਂ ਦੀ ਕਰ ਲਓ। ਉਹਨਾਂ ਨੂੰ ਕਹੋ ਜੀ ਤੁਸੀਂ ਇਹ ਇਕਰਾਰ ਕਰੋ ਕਿ ਵੀ ਤੁਸੀਂ ਇਹ 75 ਸਾਲ ਦਾ ਜਿਹੜਾ ਐਟੀਚਿਊਡ ਤੁਹਾਡਾ ਉਹ ਕਰੋਗੇ ਔਰ ਉਹਦਾ ਸਬੂਤ ਦਿਓ। ਕਸ਼ਮੀਰ ਦਾ ਦੇ ਵਿੱਚ ਪਲੈਬਿਸਾਈਡ ਕਰਾਓ, ਉਹਦਾ ਪਹਿਲਾਂ ਸਟੇਟਸ ਰੀਸਟੋਰ ਕਰੋ, ਜਿਹੜੀ ਪੋਜੀਸ਼ਨ ਇਮਰਾਨ ਖਾਨ ਹਕੂਮਤ ਦੀ ਸੀ ਕਿ ਪਹਿਲਾਂ ਵਾਪਸ ਜਾਓ 5 ਅਗਸਤ 2019 ਤੇ ਫਿਰ ਦੇਖਾਂਗੇ। ਔਰ ਜੇ ਕੋਈ ਵੀ ਇਸ ਤੋਂ ਘੱਟ ਹੋਏਗਾ ਤੇ ਇਹ ਇੰਡੀਆ ਨੇ ਤਾਂ ਬੇਈਮਾਨੀ ਰੱਖਣੀ ਹੈ। ਤੁਹਾਨੂੰ ਉਹ
ਮੁਸ਼ਰਫ ਨੇ ਵੀ ਆਗਰੇ ਆ ਕੇ ਦੇਖ ਲਿਆ ਸੀ, ਉਸ ਤੋਂ ਪਹਿਲਾਂ ਵੀ ਗੱਲਬਾਤ ਦੇ ਦੌਰਾਨ ਸਾਹਮਣੇ ਆ ਗਿਆ ਸੀ। ਉਹਨਾਂ ਦਾ ਹਿੰਦੂ ਤਵੀਆਂ ਤੋਂ ਤੁਸੀਂ ਆਸ ਕਰੋ ਕਿ ਉਹ ਕਦੇ ਫੇਅਰ ਜਾਂ ਜਸਟਿਸ ਦੇ ਨਾਲ ਕੋਈ ਗੱਲ ਕਰਨਗੇ। ਹਾਂ, ਤੁਸੀਂ ਆਪਣੀ ਹੇਠੀ ਜ਼ਰੂਰ ਕਰਵਾ ਲਓਗੇ ਜੇ ਤੁਸੀਂ ਆਪਣੇ ਕਿਲੇ 'ਚੋਂ ਬਾਹਰ ਨਿਕਲ ਕੇ ਇਹਨਾਂ ਦੇ ਨਾਲ। ਔਰ ਯਾਦ ਕਰ ਲਓ ਉਹ ਜਿਹੜਾ ਸ਼ਿਵਾਜੀ ਨੂੰ ਮਿਲਣ ਗਿਆ ਸੀ, ਕੀ ਨਾਂ ਸੀ ਉਹਦਾ, ਅਫਜ਼ਲ ਖਾਨ, ਕਿ ਵੀ ਉਹ ਜੱਫੀ ਪਾ ਰਿਹਾ ਅਤੇ ਉਹਨੇ ਉਹ ਕੈਂਚੂਆ ਉਹਦੇ ਢਿੱਡ 'ਚ ਮਾਰ ਕੇ ਉਹਨੂੰ, ਜਿਹੜਾ ਔਰੰਗਜ਼ੇਬ ਦਾ ਨੁਮਾਇੰਦਾ ਸੀ, ਉਹਨੂੰ ਮਾਰ ਦਿੱਤਾ ਸੀ। ਇਹ ਉਹ ਨੇ, ਇਹਨਾਂ ਤੋਂ ਬਚ ਕੇ ਰਹੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।